अस्सलाम वालेकुम लो जी यारो बेलियो मित्रों ते सज्जनों तुसीं देख रहे हो एसएमएस पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਖਬਰ ਸਭ ਤੋਂ ਵੱਡੀ ਜਿਹੜੀ ਪੰਜਾਬ ਤੋਂ ਆ ਰਹੀ ਹੈ। ਪੰਜਾਬ ਤੁਹਾਨੂੰ ਪਤਾ ਹੈ ਕਿ ਟਿਕਟੋਕ ਵਾਲਿਆਂ ਦੀ ਹਕੂਮਤ ਆ ਟਿਕਟੋਕ ਦੀਆਂ ਚਾਰ ਮਾਈਆਂ ਨੇ ਰੱਖੀਆਂ ਕੰਪਨੀ ਨੇ ਉਹ ਆਲੇ ਲਾਈ ਰੱਖਦੀਆਂ ਸਾਰਿਆਂ ਨੂੰ। ਕਦੀ ਵੱਡੀ ਮਾਈ ਨਿਕਲਦੀ ਹੈ ਕਦੀ ਛੋਟੀ ਕਿਤੇ ਹੋਰ ਲੱਗੀ ਹੈ ਉਸ ਤੋਂ ਛੋਟੀ ਕਿਤੇ ਹੋਰ ਨਿਕਲੀ ਆ। ਤੇ ਆਪਣਾ ਸਭ ਤੋਂ ਛੋਟੀ ਜਿਹੜੀ ਮਾਈ ਹੈ ਇਹਨਾਂ ਦੀ ਉਹ ਜਿਹੜੀ ਹੀਨਾ ਪਰਵੇਜ਼ ਬੱਟ ਆ ਉਹ ਆਪਣੀਆਂ ਟਿਕਟੋਕਾਂ ਨਾਲ ਤਾਂ ਬਣਾਈ ਜਾਂਦੀ ਹੈ। ਇੱਕ ਮਾਈ ਬਹਰਹਾਲ ਮਿਸਿੰਗ ਆ। ਹਾਂ ਉਹ ਸਮਝ ਨਹੀਂ ਆ ਰਹੀ ਅੱਜ ਕੱਲ੍ਹ ਕਿੱਥੇ ਗਈ ਉਹ ਮਾਈ ਡੱਡੂ ਚਾਰਜਰ ਨਹੀਂ ਜਿਹੜੀ ਗੈਪ ਹੋਈ ਆ ਸਾਹਮਣੇ ਨਹੀਂ ਆ ਰਹੀ। ਉਹ ਸ਼ਾਇਦ ਅੱਜ ਕੱਲ੍ਹ ਜੋ ਹਾਲਾਤ ਚੱਲ ਰਹੇ ਨੇ ਹੋ ਸਕਦਾ ਕਿ ਡੱਡੂ ਨੂੰ ਇਹ ਹੋਵੇ ਕਿ ਯਾਰ ਵੱਡੀ ਮਾਈ ਦੇ ਚੱਕਰ 'ਚ ਮੈਂ ਹੀ ਨਾ ਰਗੜੀ ਜਾਵਾਂ। ਬਾਬਾ ਜੀ ਕਹਿੰਦੇ ਰਗੜੀ ਤਾਂ ਜਾਣਾ ਹੀ ਆ ਉਹਨੇ ਜੋ ਮਰਜ਼ੀ ਹੋ ਜਾਏ। ਬਾਬਾ ਜੀ ਤੁਹਾਡੇ ਹੱਥੋਂ ਨਹੀਂ ਆਵਾਮ ਦੇ ਹੱਥਾਂ ਦੀ ਗੱਲ ਹੋ ਰਹੀ ਹੈ। ਹਾਂ ਕਿਉਂਕਿ ਵੱਡੀ ਮਾਈ ਇਸ ਟਾਈਮ ਲੁਕੀ ਪਈ ਹੈ ਅੰਦਰ। ਉਹ ਖਬਰ ਆ ਰਹੀ ਆ ਕਿ ਛੋਟੇ ਜਿਹੇ ਕਮਰੇ 'ਚ ਉਹਨੂੰ ਕੋਈ ਤਾੜਿਆ ਹੋਇਆ ਅੰਦਰ। ਹਾਂ ਬਾਬਾ ਜੀ ਕਹਿੰਦੇ ਇਕੱਲੀ ਆ ਕਿ ਨਾਲ ਕੋਈ ਹੋਰ ਵੀ ਹੈ। ਇੰਨੀ ਮੈਨੂੰ ਆਹ ਤਫਸੀਲ ਨਹੀਂ ਮੈਨੂੰ ਪਤਾ ਕਿ ਅੰਦਰ ਹੈ ਹੋਰ ਕਿ ਨਹੀਂ ਹੈ। ਮੈਂ ਕਿਹਾ ਜੇ ਹੋਵੇਗੀ ਤਾਂ ਤੁਹਾਨੂੰ ਕੀ ਤੇ ਸਾਨੂੰ ਕੀ ਜੋ ਹੋਗੀ ਹਿਸਾਬ। ਖੈਰ ਉਹ ਖਬਰ ਆ ਰਹੀ ਹੈ ਖਬਰ ਦਿੱਤੀ ਹੈ ਸ਼ਹਿਬਾਜ਼ ਗਿੱਲ ਸਾਹਿਬ ਨੇ ਕਿ ਉਹਨੂੰ ਤਾੜਿਆ ਅੰਦਰ। ਮੇਰਾ ਮਤਲਬ ਕਿ ਅੰਦਰ ਆ ਬਾਹਰ ਆਉਣ ਦੀ ਇਜਾਜ਼ਤ ਨਹੀਂ ਉਹਨੂੰ ਕਿਉਂਕਿ ਬਾਹਰ ਦੇ ਹਾਲਾਤ ਖਰਾਬ ਆ। ਅਤੇ ਜੋ ਬਗੈਰਤੀ ਪੰਜਾਬ ਦੇ ਵਿੱਚ ਇਹ ਮਾਰੀ ਗਈ ਆ ਮਰੀਦਕੇ ਦੇ ਵਿੱਚ ਉਹਦੀ ਵਜ੍ਹਾ ਤੋਂ ਉਹਨੂੰ ਲੁਕਾਇਆ ਹੋਇਆ। ਸ਼ਾਇਦ ਇਸ ਵਜ੍ਹਾ ਤੋਂ ਡੱਡੂ ਚਾਰਜ ਜਿਹੜਾ ਉਹ ਵੀ ਲੁਕਿਆ ਖੜਾ ਉਹ ਕੋਈ ਸਟੇਟਮੈਂਟ ਨਹੀਂ ਦੇ ਰਿਹਾ ਬਾਹਰ ਆ ਕੇ। ਅਤੇ ਖੈਰ ਉਹਨਾਂ ਨੇ ਕੁਰਬਾਨੀ ਦਾ ਇੱਕ ਬੱਕਰਾ ਉਹਨਾਂ ਕੋਲ ਹੈ ਬਲਕਿ ਕੁਰਬਾਨੀ ਦੀ ਬੱਕਰੀ। ਬਾਬਾ ਜੀ ਕਹਿੰਦੇ ਜਿਹਦੀ ਤੂੰ ਗੱਲ ਕਰਨ ਲੱਗਾ ਉਹ ਬੱਕਰੀ ਵੀ ਨਹੀਂ ਗਈ। ਮੈਂ ਕਿਹਾ ਬਾਬਾ ਜੀ ਫੇਰ ਬਾਬਾ ਜੀ ਕਹਿੰਦੇ ਉਹ ਗਾਂ ਪੋਲੇ ਜਿਹੇ ਮੂੰਹ ਵਾਲੀ ਗਾਂ ਜਿਹੜੀ ਆਹ ਗਾਂ ਉਹਨੇ ਅੱਗੇ ਕਰ ਦਿੱਤੀ ਹੈ। ਉਹ ਕਹਿੰਦੇ ਕਰ ਲਓ ਚੁੱਪ ਕਰਨਾ ਇਸ ਗਾਂ ਨੂੰ। ਗਾਂ ਬੜੀ ਡਾਢੀ ਹੈ। ਗਾਂ ਮੇਰਾ ਮਤਲਬ ਕਹਿਣ ਦਾ ਮਤਲਬ ਕਿ ਡਾਢੀ। ਹਾਂ ਉਹਨੂੰ ਅੱਗੇ ਕਰ ਦਿੱਤਾ ਕੁਰਬਾਨੀ ਦੀ ਗਾਂ ਪੋਲੇ ਜਿਹੇ ਮੂੰਹ ਵਾਲੀ। ਉਹ ਬਾਹਰ ਆਈ ਆ ਅਤੇ ਉਹਨੇ ਬਾਹਰ ਆ ਕੇ ਜਿਹੜਾ ਨਾ ਉਹ ਦੱਸ ਦਿੱਤਾ ਵਾ ਕਿ ਜਨਾਬ ਅਸੀਂ TLP 'ਤੇ ਲਾਉਣ ਲੱਗੇ ਹਾਂ ਪਾਬੰਦੀ। ਹਾਂਜੀ ਓਫੀਸ਼ਲੀ ਉਹਨੇ ਆ ਕੇ ਪਹਿਲੀ ਵਾਰੀ ਹੋਇਆ ਕਿ ਪੰਜਾਬ ਹਕੂਮਤ ਬਿਲਕੁਲ ਫਰੰਟ ਲਾਈਨ 'ਤੇ ਆ ਕੇ ਕਹਿ ਰਹੀ ਆ ਕਿ ਜੀ ਅਸੀਂ ਪਾਬੰਦੀ ਲਾਉਣ ਲੱਗੇ ਹਾਂ TLP 'ਤੇ ਜਿਹੜੀ ਲਬੈਕ ਵਾਲਿਆਂ 'ਤੇ ਬਿਲਕੁਲ। ਅਤੇ ਜੋ ਕੁਛ ਕੀਤਾ ਇਹਨਾਂ ਨੇ ਆਪਣੇ ਸਿਰ ਲਿਆਓ। ਹਾਂਜੀ ਜੋ ਜ਼ੁਲਮ ਜੋ ਬਰਬਰੀਅਤ ਉੱਥੇ ਹੋਈ ਹੈ ਇਹ ਇਹੀ ਗੱਲ ਹੋਈ ਨਾ ਕਿ ਆ ਕੇ ਉਹ ਕਹਿੰਦੇ ਜੀ ਅਸੀਂ ਕਿਸੇ ਨੂੰ ਜਿਹੜਾ ਨਾ ਬਦਮਾਸ਼ੀ ਨਹੀਂ ਕਰਨ ਦਿਆਂਗੇ। ਹਾਲਾਂਕਿ ਸਭ ਤੋਂ ਵੱਡੇ ਬਦਮਾਸ਼ ਆਪ ਨੇ ਜਿਹੜੇ ਕਿ ਫਾਰਮ 47 'ਤੇ ਬੈਠੇ ਉਹ ਬਲਕਿ ਆ ਜਿਹੜੀ ਪੋਲੇ ਜਿਹੇ ਵਾਲੀ ਅਜ਼ਮਾ ਕੈਂਚੀ ਆ ਆਈ ਤਾਂ 47 'ਤੇ ਵੀ ਨਹੀਂ ਆਈ। ਇਹ ਤਾਂ ਮਖਸੂਸ ਨਸ਼ਿਸਤਾਂ ਤੋਂ ਹੋ ਕੇ ਜਿਹੜੀ ਨਾ ਇਹਨੂੰ ਦੇ ਦਿੱਤਾ ਹਿਸਾਬ ਕਿਤਾਬ ਲਾਤਾ ਇਹਦਾ। ਹਾਂ ਅਤੇ ਉਹ ਹੁਣ ਜਨਾਬ ਫਰੰਟ ਲਾਈਨ 'ਤੇ ਆ ਕੇ ਉਹਨੇ ਕਿਹਾ ਕਿ ਜੀ ਅਸੀਂ ਪਾਬੰਦੀ ਲਾ ਰਹੇ ਹਾਂ ਜੇ ਕਰ ਲਓ ਸਾਡੇ ਕੋਲ ਜੋ ਕੁਛ ਹੁੰਦਾ। ਬਈ ਕੌਣ ਕੋਈ ਕਰ ਸਕਦਾ ਵਾ ਤੁਹਾਡੇ ਖਿਲਾਫ। ਬਈ ਤੁਸੀਂ ਇਸ ਟਾਈਮ ਪੂਰੀ ਪਾਵਰ 'ਚ ਜਿਹਨਾਂ ਕੋਲ ਬੰਦੂਕ ਆ ਉਹ ਤੁਹਾਡੇ ਨਾਲ ਖਲੋਤੇ ਆ ਉਹ ਤੁਹਾਡੀ ਹਿਫਾਜ਼ਤ 'ਚ ਜਿਹੜੇ ਦੂਜਿਆਂ ਨੂੰ ਗੋਲੀਆਂ ਮਾਰਦੇ ਫਿਰ ਰਿਹਾ ਅਤੇ ਤੁਹਾਡੀ ਹਿਫਾਜ਼ਤ ਦੇ ਵਿੱਚ। ਅੰਦਾਜ਼ਾ ਕਰੋ ਯਾਰ ਇਸ ਲਮਹੇ ਔਰ ਇਸ ਵਕਤ ਵਾਸਤੇ ਕੌਮ ਨੇ ਪਾਲੇ ਸੀਗੇ ਕਿ ਚੋਰਾਂ ਲੁਟੇਰਿਆਂ ਦੀ ਹੋਣ ਹਿਫਾਜ਼ਤ ਇੱਥੇ ਕਰਨ। ਹਾਂਜੀ ਬੰਦੂਕ ਵਾਲੇ ਅਤੇ ਉਸੇ ਬੰਦੂਕ ਨਾਲ ਆਵਾਮ ਨੂੰ ਗੋਲੀਆਂ ਮਾਰਨ ਉਹ ਮਾਸੂਮ ਲੋਕਾਂ ਨੂੰ ਗੋਲੀਆਂ ਮਾਰਨ। ਉਹ 26 ਨਵੰਬਰ ਡੀ ਚੌਂਕ 'ਚ ਜਾ ਕੇ ਉੱਥੇ ਲੋਕਾਂ ਨੂੰ ਮਾਰਨ ਆਮ ਮਾਸੂਮ ਲੋਕਾਂ ਨੂੰ। ਹਾਂਜੀ ਔਰ ਇੱਥੇ ਮਰੀਦਕੇ ਦੇ ਵਿੱਚ ਮਾਰਨ 9 ਮਈ ਜਾਲੀ ਕਿਸਮ ਦਾ ਆਪਰੇਸ਼ਨ ਕਰਾ ਕੇ ਸਾਰਾ ਰਚਾ ਕੇ ਉੱਥੇ ਗੋਲੀਆਂ ਮਾਰਨ। ਐਸ ਕਰਕੇ ਰੱਖਿਆ ਸੀ ਇਹਨਾਂ ਨੂੰ। ਅੰਦਾਜ਼ਾ ਕਰੋ ਕਿ ਬਸ ਤੁਸੀਂ ਕਹਿ ਲਓ ਕਿ ਚੌਕੀਦਾਰੀ ਜਦੋਂ ਬਾਗੀ ਹੋ ਜਾਏ ਘਰ ਦਾ। ਹਾਂ ਉਹ ਬਈ ਉਹ ਬੰਦੂਕ ਉਹਦੇ ਹੱਥ 'ਚ ਉਹ ਮਾਰਦਾ ਫਿਰ ਰਿਹਾ। ਇਹ ਆ ਰਹੀਆਂ ਜਨਾਬ ਆ ਕੇ ਡਿਫੈਂਡ ਕਰ ਰਹੀਆਂ ਦੱਸ ਰਹੀਆਂ ਆ ਕੇ ਕਿ ਲੋ ਜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਜੱਥਾ। ਔਰ ਸਭ ਤੋਂ ਵੱਡੀ ਜਿਹੜੀ ਅਜੀਬੋ ਗਰੀਬ ਗੱਲ ਹੈ ਨਾ ਅਜੀਬੋ ਗਰੀਬ ਤਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਸ ਮੁਲਕ ਦੇ ਵਿੱਚ ਮੁਲਕ ਖੁਦਾਦਾਦ ਪਾਕਿਸਤਾਨ ਦੇ ਵਿੱਚ ਹੁਣ ਕੁਛ ਵੀ ਅਜੀਬੋ ਗਰੀਬ ਨਹੀਂ ਰਿਹਾ। ਮੌਲਵੀ ਨਿਕਲ ਕੇ ਸਾਹਮਣੇ ਆ ਰਿਹਾ ਔਰ ਉਹ ਕੀ ਕਹਿ ਰਹੇ ਨੇ ਉਹ ਕਹਿ ਰਿਹਾ ਕਿ ਜਨਾਬ ਜਿਹੜਾ ਲਬੈਕ ਵਾਲਿਆਂ ਨੇ ਜਿਹੜਾ ਬਦਮਾਸ਼ੀ ਸ਼ੁਰੂ ਕੀਤੀ ਇਹ ਨਹੀਂ ਅਸੀਂ ਚੱਲਣ ਦਿਆਂਗੇ। ਅੰਦਾਜ਼ਾ ਕਰੋ ਮਜ਼ਲੂਮ ਵੀ ਉਹ ਗੋਲੀਆਂ ਵੀ ਉਹਨਾਂ ਵੱਜੀਆਂ ਸ਼ਹੀਦ ਵੀ ਉਹਨਾਂ ਦੇ ਹੋਏ ਵਿਚਾਰੇ ਹੈਂ ਔਰ ਉਹਨਾਂ ਨੇ ਤਾਂ ਹੱਥ ਹੋਇਆ ਬੜਾ ਵੱਡਾ। ਯਕੀਨ ਕਰੋ ਉਹ ਰਿਪੋਰਟ ਦੇਖ ਕੇ ਨਾ ਉਹ ਡਰੋਪ ਸਾਈਟ ਵਾਲਿਆਂ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਆ ਓਏ ਹੋਏ ਅੱਲਾ ਮਾफ़ ਕਰੇ ਬਹੁਤ ਵੱਡਾ ਹੱਥ ਹੈ। ਬੜੀ ਵੱਡੀ ਗੇਮ ਖੇਡੀ ਗਈ ਆ ਬਹੁਤ ਵੱਡੀ ਗੇਮ ਖੇਡੀ ਗਈ ਹੈ ਜਨਾਬ। ਉਹ ਗੇਮ ਇੰਝ ਆ ਕਿ ਉਹ ਬਈ ਜਿਹੜੇ ਆਪਣਾ ਲੋਕ ਆ ਕੰਪਨੀ ਵਾਲੇ
ਇਹ ਤੁਹਾਨੂੰ ਪਤਾ ਕਿ ਕਿਉਂ ਇਹਨੂੰ ਅਸੀਂ ਚਾਬੀ ਵਾਲਾ ਕਹਿੰਦੇ ਸੀ ਕਿ ਬਈ ਇਹ ਚਾਬੀ ਵਾਲਾ ਸਾਦ ਰਿਜ਼ਵੀ, ਕਿਉਂਕਿ ਸਾਨੂੰ ਪਤਾ ਕਿ ਵੀ ਜਰਨੈਲਾਂ ਤੇ ਪੁੱਛੇ ਬਗੈਰ ਕੁਛ ਨਹੀਂ ਕਰਦਾ। ਜਦੋਂ ਇਹਨੇ ਐਲਾਨ ਕੀਤਾ ਨਾ ਕਿ ਬਈ ਅੱਜ ਜੁਮੇ ਵਾਲੇ ਦਿਨ ਅਸੀਂ ਨਿਕਲਣ ਲੱਗੇ ਹਾਂ, ਹਾਂਜੀ, ਆਪਣਾ ਫਲਸਤੀਨ ਵਾਸਤੇ ਅਸੀਂ ਇhtਜਾਜ ਕਰਾਂਗੇ ਜਨਾਬ ਉੱਧਰ ਅਮਰੀਕਾ ਨਾਲ ਮੈਸੀ ਦੇ ਸਾਹਮਣੇ ਜਾ ਕੇ, ਉਦੋਂ ਹੀ ਪਤਾ ਲੱਗ ਗਿਆ ਸੀ ਕਿ ਬਈ ਇਹ ਇਜਾਜ਼ਤ ਮਿਲੀ ਹੈ ਇਹਨੂੰ ਕਿਹਾ ਗਿਆ ਪਿੱਛੋਂ। ਇਹਨਾਂ ਨਹੀਂ ਸੀ ਪਤਾ ਕਿ ਇਸ ਕਦਰ ਡੰਡਾ ਦਿੱਤਾ ਗਿਆ ਇਹਨੂੰ ਕਿ ਚੱਲ ਪਹੁੰਚ ਉੱਥੇ। ਉਹ ਹੁਣ ਡਰੋਪ ਸਾਈਡ ਵਾਲੇ ਦੱਸ ਰਿਹਾ ਕਿ ਜਨਾਬ ਇਹਨੂੰ ਕਿਹਾ ਗਿਆ ਕੰਪਨੀ ਵੱਲੋਂ ਕਿ ਬਈ ਚਲੋ ਨਿਕਲੋ ਅਤੇ ਪਹੁੰਚੋ ਉੱਥੇ, ਤਾਂ ਕਿ ਅਸੀਂ ਬਾਅਦ 'ਚੋਂ ਟਰੰਪ ਨੂੰ ਦਿਖਾਈਏ ਕਿ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਇੱਥੇ ਸਾਡੇ, ਅਤੇ ਜਾ ਕੇ ਉੱਥੇ ਤੁਸੀਂ ਆਪਣਾ ਡਿਮਾਂਡ ਰੱਖਣੀ ਹੈ ਕਿ ਅਸੀਂ ਨਹੀਂ ਤਸਲੀਮ ਕਰਨਾ ਇਜ਼ਰਾਈਲ ਨੂੰ। ਅੰਦਾਜ਼ਾ ਕਰੋ, ਆਪੇ ਹੀ ਕੰਪਨੀ ਆਪੇ ਹੀ ਹਿਸਾਬ ਕਿਤਾਬ ਲਵਾ ਰਹੀ ਹੈ ਏਜੰਸੀਆਂ ਦਾ। ਕਹਿੰਦੇ ਜੀ ਮੀਟਿੰਗ ਹੋਈ ਇੱਥੇ, ਅਪਾਰਾਪੁਰੇ ਜਾ ਕੇ ਕੋਈ ਮੀਟਿੰਗ ਉਹਨਾਂ ਨੇ ਹੋਈ, ਸੈਕਟਰ ਕਮਾਂਡਰ ਔਰ ਫਲਾਣਾ ਢਿੰਗੜਾ ਜਿਹੜਾ ਵੀ ਆ ਉਹਨੂੰ ਕਿਹਾ ਗਿਆ ਕਿ ਬਈ ਇਹਨੂੰ ਕਹਿ ਕਿ ਬਈ ਨਿਕਲੇ। ਉਹਨੇ ਫਿਰ ਇਹਨੂੰ ਕਿਹਾ, ਇਹ ਥੋੜ੍ਹਾ ਜਿਹਾ ਯਰਕ ਗਿਆ ਸਾਦ ਰਿਜ਼ਵੀ, ਤੁਹਾਨੂੰ ਪਤਾ, ਕਿਉਂਕਿ ਇਹਨੂੰ ਸਮਝ ਆ ਰਹੀ ਸੀ ਕਿ ਯਾਰ ਹਾਲਾਤ ਹੈ ਨਹੀਂ ਵੈਸੇ ਇੱਦਾਂ ਦੇ, ਹੁਣ ਨਿਕਲਣ ਦਾ ਕੀ ਮੇਰਾ ਮਤਲਬ ਮਕਸਦ ਆ। ਅਤੇ ਫਿਰ ਕਹਿੰਦੇ ਜੀ ਉਹਨੂੰ ਕਿਸੇ ਵੱਡੇ ਅਫਸਰ ਨੇ, ਤਗੜੇ ਬੰਦੇ ਨੇ ਕਿਹਾ ਕਿ ਬਈ ਨਿਕਲਣਾ ਪੈਣਾ ਵਾ, ਅਸੀਂ ਤੇਰੇ ਪਿੱਛੇ ਖੜ੍ਹੇ ਹਾਂ, ਤੈਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ, ਤੂੰ ਆਰਾਮ ਨਾਲ ਨਿਕਲ ਅਤੇ ਜਾ ਕੇ ਉੱਥੇ ਪਹੁੰਚ, ਰਸਤਾ ਕਲੀਅਰ ਕਰਾਂਗੇ ਤੇਰੇ ਵਾਸਤੇ, ਪਹੁੰਚ ਕੇ ਇhtਜਾਜ ਕਰ। ਅਤੇ ਉਹ ਜਨਾਬ ਉਹ ਵਿਚਾਰਾ ਡਰਦੇ ਜਿਹੜਾ ਨਾ, ਆਹ ਪ੍ਰੋਬਲਮ ਇਹੀ ਐਸੇ ਲਈ ਕਹਿੰਦੇ ਆ ਕਿ ਬਈ ਇਹ ਏਜੰਸੀਆਂ ਦੀ, ਇਹਨਾਂ ਜਰਨੈਲਾਂ ਦੀ ਨਾ ਦੋਸਤੀ ਚੰਗੀ ਨਾ ਦੁਸ਼ਮਣੀ ਚੰਗੀ। ਹੁਣ ਦੇਖੋ ਨਾ, ਉਹ ਤਾਂ ਦੋਸਤੀ ਯਾਰੀ ਉਹਦੇ 'ਚ ਟੱਟੂ ਬਣਿਆ ਬੈਠਾ ਸੀਗਾ, ਹਾਂਜੀ, ਚਾਬੀ ਵਾਲਾ, ਕਿ ਉਹਨੇ ਕਹਿ ਲਓ ਜੀ ਚਾਬੀ ਲੱਗ ਗਈ ਹੈ ਅਤੇ ਨਿਕਲੋ। ਉਹ ਲੋਕਾਂ ਨੂੰ ਵੀ ਕੀ ਪਤਾ ਸੀ, ਹੁਣ ਉਹਨੇ ਜਨਾਬ ਪਿੱਛੇ ਲਾਇਆ ਆਪਣੇ, ਉਹ ਨਿਕਲ ਗਏ। ਉਹ ਜਿੱਦਾਂ ਨਿਕਲਿਆ, ਉਹ ਕਹਿੰਦੇ ਜੀ ਪੂਰਾ ਪਲਾਨ ਬਣਾਇਆ ਹੋਇਆ ਸੀਗਾ, ਉੱਥੇ ਜਾ ਕੇ ਮਰੀਦ ਕੇ ਜਾ ਕੇ ਉਹਨੂੰ ਕਿਹਾ ਕਿ ਭਾਈ ਇੱਥੇ ਨੂੰ ਰੁਕ ਜਾ, ਇਸ ਤੋਂ ਅੱਗੇ ਨਹੀਂ ਜਾਣਾ ਤੂੰ। ਉੱਥੇ ਰੁਕਿਆ ਅਤੇ ਉੱਥੇ ਉਹਨੂੰ ਵੀ ਸਮਝ ਆ ਗਈ, ਸਾਦ ਰਿਜ਼ਵੀ ਨੂੰ ਵੀ ਸਮਝ ਆ ਗਈ ਉੱਥੇ ਕਿ ਲਓ ਜੀ ਮੇਰੀ ਕੁਰਬਾਨੀ ਕਰਨ ਲੱਗੇ ਨੇ ਇੱਥੇ, ਕੁਰਬਾਨੀ ਦਾ ਬੱਕਰਾ। ਉਹ ਤੁਹਾਨੂੰ ਦੇਖਿਆ ਉਸ ਰਾਤ ਨੂੰ ਜਦੋਂ ਉਹਦਾ ਬੁਰਾ ਹਾਲ ਹੋਇਆ ਸੀ, ਉਹ ਜਿਹੜੇ ਵਾਸਤੇ ਦੇਈ ਜਾ ਰਿਹਾ ਸੀ, ਅੱਲਾਹ ਰਸੂਲ ਦੇ ਵਾਸਤੇ ਦੇ ਰਿਹਾ ਸੀ ਗੋਲੀ ਨਾ ਚਲਾਉਣਾ, ਤੁਹਾਡੀ ਮੇਰੇ, ਉਹ ਆਪਣਾ ਖਿਆਲ ਤਾਂ ਹੁੰਦਾ ਹੀ ਹੁੰਦਾ ਬੰਦੇ ਨੂੰ। ਉਹ ਲੋਕ ਜਿਹੜੇ ਉਹਦੇ ਨਾਲ ਆਏ ਸੀ, ਉਹਨਾਂ ਨੂੰ ਉਹਦਾ ਵੀ ਖਿਆਲ ਆ ਰਿਹਾ ਸੀ ਕਿ ਯਾਰ ਮੈਂ ਲੈ ਕੇ ਆਇਆ ਮੈਂ ਨਾਲ, ਇਹਨਾਂ ਨੂੰ ਮਾਰਨਗੇ ਹੁਣ, ਇੱਥੇ ਖੂਨ ਵਹਾਉਣਗੇ ਉਹਨਾਂ ਦਾ। ਉਹ ਤਾਂ ਵਾਸਤੇ ਦਿੰਦਾ ਸੀਗਾ, ਉਹ ਪਿੱਛੇ ਬੈਠਿਆਂ ਨੂੰ ਵਾਸਤੇ ਦਿੰਦਾ ਸੀਗਾ ਕਿ ਯਾਰ ਜਾਣਦੇ ਹੋ ਸਾਨੂੰ, ਇੱਦਾਂ ਨਾ ਕਰੋ। ਲੇਕਿਨ ਰਹਿਮ ਖਾਨ ਵਾਲੇ ਹੈ ਉਹ ਬਈ ਇਹ ਜਲਾਦ ਨੇ, ਜਲਾਦ। ਇਹ ਫਿਰੌਨ ਨੇ ਵਕਤ ਦੇ, ਇਹ ਇਸਤੇਮਾਲ ਕਰਨਾ ਜਾਣਦੇ ਨੇ ਬਸ। ਉਹਨਾਂ ਨੇ ਸਾਦ ਰਿਜ਼ਵੀ ਨੂੰ ਵੀ ਉੱਥੇ ਇਸਤੇਮਾਲ ਕੀਤਾ, ਉੱਥੇ ਤੱਕ ਲੈ ਕੇ ਆਏ, ਔਰ ਉੱਥੇ ਜਨਾਬ ਉਹਨਾਂ ਨੇ ਫਾਇਰਿੰਗ ਕੀਤੀ। ਉੱਥੇ ਕਹਿੰਦੇ ਆ ਜੀ ਡਰਾਪ ਸਾਈਟ ਵਾਲੇ ਦੱਸ ਰਿਹਾ ਕਿ ਉਹਨਾਂ ਦੀ ਇਨਫੋਰਮੇਸ਼ਨ ਦੇ ਬਤਾ ਕਿ ਪੂਰੇ ਕਿਸੇ ਏਜੰਸੀ ਦੇ ਬੰਦੇ ਨੇ ਉਹਨਾਂ ਨੂੰ ਦੱਸਿਆ ਅੰਦਰ ਸਪੈਸ਼ਲ ਡਰਾਪ ਸਾਈਡ ਵਾਲਿਆਂ ਨੇ ਕਿ ਵੀ ਉੱਥੇ ਟਰੱਕ ਲਿਆਂਦੇ ਗਏ ਸਨ। ਉਹ ਟਰੱਕਾਂ ਦੇ ਵਿੱਚ ਲਾਸ਼ਾਂ ਪਾਈਆਂ ਗਈਆਂ, ਉੱਥੇ ਲਾਸ਼ਾਂ ਪਾ ਕੇ ਜਿਹੜੀਆਂ ਨਾ ਉਹ ਲੈ ਕੇ ਗਏ ਪੁਲਿਸ ਵਾਲੇ। ਸਮਝ ਨਹੀਂ ਆ ਰਹੀ ਹੁਣ ਕਿਹੜਾ ਕਿੱਥੇ, ਕਈ ਮਿਸਿੰਗ ਨੇ, ਬਹੁਤ ਸਾਰੇ ਬੇਸ਼ੁਮਾਰ ਮਿਸਿੰਗ ਨੇ, 1000 ਦਾ ਫਿਗਰ ਦੇ ਰਹੇ ਨੇ ਡਰਾਪ ਸਾਈਡ ਵਾਲੇ ਕਿ ਇੰਨੇ ਕੁ ਲੋਕ ਜਿਹੜੇ ਨੇ ਨਾ ਉਹ ਮਾਰੇ ਨੇ ਇਹਨਾਂ ਨੇ। ਅੱਲਾ ਮਾਫ ਕਰਿਆ, ਜ਼ੁਲਮ ਹੈ, ਬਰਬਰੀਅਤ ਹੋਈ ਹੈ। ਅਤੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਨਾਬ ਸਾਦ ਰਿਜ਼ਵੀ ਨੂੰ ਛੱਡਿਆ ਨਹੀਂ ਬਾਹਰ, ਉਹਨੂੰ ਉਹ ਤਹਿਵੀਲ ਪਤਾ ਹੀ ਨਹੀਂ ਉਹਦਾ ਕਿ ਕਿੱਥੇ। ਹੁਣ ਕਈ ਖਤਰਾ ਇਹ ਵੀ ਹੈ ਕਿ ਹੋ ਸਕਦਾ ਕਿ ਉਹ ਮੁਕਾਬਲੇ 'ਚ ਕੋਈ ਹਿਸਾਬ ਲਾ ਕੇ ਉਹਦੇ 'ਤੇ ਹਿਸਾਬ ਖਤਮ। ਉਹ ਸਾਨੂੰ ਸਮਝ ਆ ਰਹੀ ਹੈ ਕਿ ਸਾਰਾ ਸ਼ਰਿਅੰਤਰ ਰਚਾਇਆ ਗਿਆ, ਔਰ ਜਿਸ ਟਾਈਮ 'ਤੇ ਉਹ ਉੱਥੇ ਸੀਗਾ ਭਿਕਾਰੀ ਬੇਗੈਰਤ, ਉਹ ਪਟਵਾਰੀ ਦਾ ਮੁੰਡਾ ਜਿਹੜਾ ਅੱਖਾਂ ਮਾਰਨ ਡਿਆ ਜੀ ਟਰੰਪ ਨੂੰ, ਇਹ ਮੁੰਡਾ ਪਟਵਾਰੀ ਦਾ ਅੱਖਾਂ ਮਾਰਨ ਦੇ, ਉਸ ਟਾਈਮ ਜਨਾਬ ਇਹ ਸਾਰਾ ਇਹਨਾਂ ਨੇ ਪਿੱਛੇ ਕਤਲੋ ਗਾਰਤਗਰੀ ਕੀਤੀ, ਜ਼ੁਲਮ ਕੀਤਾ ਪਿੱਛੇ। ਅਤੇ ਉਹਨੂੰ ਦੱਸਿਆ ਗਿਆ ਕਿ ਜੀ ਮੈਂ ਆਇਆ ਵਾਂ ਅਤੇ ਮੇਰਾ ਜਿਹੜਾ ਹੈਂਡਲਰ ਉਹ ਪਿੱਛੇ ਕਤਲੋ ਗਾਰਤਗਰੀ ਕਰਵਾ ਰਿਹਾ ਉੱਥੇ ਤੁਹਾਡੇ ਕਰਕੇ, ਸਿਰਫ ਤੁਹਾਡੇ ਲਈ, ਤੁਹਾਡੇ ਨਾਮ ਲਈ। ਇਹ ਸਾਰਾ ਕੁਛ ਹੋ ਰਿਹਾ ਸੀ, ਇਹ ਸਾਰਾ ਉਹਨਾਂ ਨੇ ਜਨਾਬ ਸਾਰਾ ਸ਼ਰਿਅੰਤਰ ਰਚਿਆ। ਅਤੇ ਉਹ ਸਾਰਾ ਜਿਹੜਾ ਵੀ ਜ਼ੁਲਮ ਹੋਇਆ ਉਹਨੂੰ ਕਬੂਲਣ ਵਾਸਤੇ ਇਹਨਾਂ ਨੂੰ ਇੱਕ ਸਿਆਸੀ ਚਿਹਰਾ ਚਾਹੀਦਾ, ਸਿਆਸੀ ਫੇਸ ਚਾਹੀਦਾ ਕਿ ਆ ਕੇ ਅਤੇ ਸਾਰਾ ਗੰਦ ਆਪਣੇ ਜ਼ਿੰਮੇ ਲੈ ਲਏ। ਉਹ ਹੁਣ ਜਨਾਬ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ ਅਤੇ ਮਾਈ ਕਤਰੀ ਕਬਾਬਾਂ ਵਾਲੀ ਜਿਹੜੀ ਉਹਨੇ ਆਪਣੀਆਂ ਭੋਲੀ ਮੱਝ ਨੂੰ ਭੇਜਿਆ ਬਾਹਰ। ਭੋਲੀ ਮੱਝ ਹੀ ਆ ਗਿਆ, ਕਹਿੰਦੀ ਆ ਸਾਰਾ ਕੁਝ ਅਸੀਂ ਕੀਤਾ, ਅਸੀਂ ਪਾਬੰਦੀਆਂ ਲਵਾਉਣ ਲੱਗਿਆ ਉੱਤੇ ਅਤੇ ਖਤਮ ਸ਼ੁੱਧ ਟੇਰ ਪਈ। ਬਈ ਇੱਦਾਂ ਖਤਮ ਸ਼ੁੱਧ ਨਹੀਂ ਹੁੰਦੀ। ਦੇਖੋ ਉਹਨਾਂ ਨੇ ਇਖਤਲਾਫ ਸਾਰਿਆਂ ਨੂੰ, ਸਾਨੂੰ ਸਭ ਤੋਂ ਜ਼ਿਆਦਾ ਇਖਤਲਾਫ ਸੀਗਾ ਯਾਰ। ਸਾਨੂੰ ਪਤਾ ਸੀ ਕਿ ਚਾਬੀ ਨਾਲ ਚੱਲ ਰਹੇ ਲੋਕ ਵਿਚਾਰੇ ਮਾਸੂਮ ਲੋਕ ਨੇ, ਪਿੱਛੇ ਲੱਗ ਜਾਂਦੇ ਨੇ, ਸਾਰਾ ਚਾਬੀ ਵਾਲਾ ਕੰਮ। ਲੇਕਿਨ ਉਹ ਹੁਣ ਤਾਂ ਚਾਬੀ ਵਾਲੇ ਨਾਲ ਵੀ ਹੱਥ ਹੋ ਗਿਆ,
ਹਾਂਜੀ ਚਾਬੀ ਵਾਲੇ ਦਾ ਆਪਣੀ ਉਹਦੀ ਵੱਜੀ ਪਈ ਢੋਲਕੀ ਕਿ ਇਹ ਕੀ ਹੋ ਗਿਆ, ਉਹਦਾ ਆਪਣਾ ਪਤਾ ਨਹੀਂ ਲੱਗਦਾ ਪਿਆ ਕਿ ਕਿੱਧਰ ਗਿਆ ਵੇ, ਉਹਦਾ ਕੀ ਹਸ਼ਰ ਹੋਣਾ ਕੀ ਨਹੀਂ ਹੋਣਾ ਸਾਨੂੰ ਨਹੀਂ ਪਤਾ, ਕਿਸੇ ਨੂੰ ਕੁਛ ਸਮਝ ਨਹੀਂ ਆ ਰਹੀ। ਲੇਕਿਨ ਆਹ ਜ਼ੁਲਮ ਆਹ ਬਰਬਰੀਅਤ ਜਿਹੜੀ ਹੋਈ ਆ ਇਹਦੀ ਤੇ ਮੁਜ਼ੰਮਤ ਹੋਣੀ ਚਾਹੀਦੀ ਆ, ਉਹ ਸਾਰਿਆਂ ਨੂੰ ਮਿਲ ਕੇ ਕਰਨੀ ਚਾਹੀਦੀ ਆ। ਬਈ ਇਹ ਕਿਸ ਤਰ੍ਹਾਂ ਤੁਹਾਡਾ ਰਾਈਟ ਆ ਬਈ, ਬਲਕਿ ਰਾਈਟ ਕੀ ਇਹ ਸੋਚ ਵੀ ਕਿਸ ਤਰ੍ਹਾਂ ਆ ਸਕਦੀ ਹੈ ਇਹਨਾਂ ਨੂੰ ਕਿ ਅਸੀਂ ਜਿਹੜਾ ਨਾ ਇਸਤੇਮਾਲ ਕਰਾਂਗੇ ਲੋਕਾਂ ਦੀਆਂ ਲਾਸ਼ਾਂ, ਕਿਉਂਕਿ ਇਹ ਆਦੀ ਹੋ ਗਏ ਨੇ। ਇਹਨਾਂ ਨੇ 26 ਨਵੰਬਰ ਨੂੰ ਜਿਹੜੀਆਂ ਲਾਸ਼ਾਂ ਗਰਾਈਆਂ ਉੱਥੇ ਵੀ ਟਰੱਕਾਂ ਭਰ ਕੇ ਕੰਟੇਨਰਾਂ ਦੇ ਬਾਅਦ ਚੀਲ ਕਵੇ ਉੱਤੇ ਫਿਰਦੇ ਰਹੇ ਆ ਉੱਥੇ, ਅਤੇ ਸਾਰਾ ਉਹਨਾਂ ਨੇ ਸ਼ਬ ਖੂਨ ਮਾਰਿਆ ਉੱਥੇ, ਉਹਨਾਂ ਦੇ ਹੱਥ ਖੁੱਲ੍ਹ ਗਏ, ਉਹਨਾਂ ਨੇ ਇੱਥੇ ਵੀ ਮਾਰਿਆ, ਇੱਥੇ ਵੀ ਮਾਰ ਕੇ ਜਨਾਬ ਇਹਨਾਂ ਨੂੰ ਬੰਨੇ ਲਾਤਾ। ਪੰਜਾਬ ਹੁਕੂਮਤ ਦੀ ਜਿਹੜੀ ਆ ਉਹ ਇਹ ਰਸਤਾ ਜਿਹੜਾ ਨਾ ਉਹ ਸਾਫ਼ ਹੋਇਆ ਇਹਨਾਂ ਦੀ ਖਵਾਹਿਸ਼ ਦੇ ਮੁਤਾਬਿਕ ਕਿ ਜੀ ਇਹਨਾਂ ਨੂੰ ਹੁਣ ਜਿਹੜੇ ਵੋਟ ਇਹਨਾਂ ਦੇ ਵੋਟ ਬੈਂਕ ਹੈ, ਹਾਂ ਉਹ ਕਹਿੰਦੇ ਜੀ ਅਸੀਂ ਵੋਟ ਬੈਂਕ ਸਮਝਤਾ। ਉਹ ਭਾਈ ਤੁਹਾਡਾ ਵੋਟ ਬੈਂਕ ਹੈ ਹੀ ਕੋਈ ਨਹੀਂ, ਕਦੇ ਦਾ ਖਤਮ ਹੋ ਗਿਆ। ਆਹ ਜਿਹੜੇ ਸਾਰੇ ਵੋਟ ਆ ਵੀ ਸਾਰੇ PTI ਵਾਲੇ ਜਾਣੇ ਆ। ਹਾਂ ਇਹ ਤੁਹਾਡੀ ਸੋਚ ਆ, ਬਲਕਿ ਬਾਬਾ ਜੀ ਕਹਿੰਦੇ ਯਾਰ ਉਹਨਾਂ ਨੂੰ ਕੀ ਲੋੜ ਹੈ ਵੋਟਾਂ ਦੀ, ਉਹ ਕਿਹੜਾ ਹੁਣ ਵੋਟ ਲੈ ਕੇ ਆਇਆ। ਮੈਂ ਕਿਹਾ ਬਾਬਾ ਜੀ ਗੱਲ ਵੀ ਠੀਕ ਆ। ਉਹ ਬਈ ਆ ਜਿਹਦੇ ਪਾਬੰਦੀਆਂ ਲਾ ਰਹੇ ਆ ਉਹ ਦੂਜੇ ਨਾਮ ਤੋਂ ਕੋਈ ਨਵਾਂ ਆ ਕੇ ਖੋਲ੍ਹ ਲੈ, ਨਵੀਂ ਜਮਾਤ ਕਰ ਲੇਗਾ, ਕੋਈ ਓਪਨ ਕਰ ਲੇਗਾ, ਖੋਲ੍ਹ ਲੇਗਾ, ਸਾਰੇ ਉਧਰ ਚਲੇ ਜਾਣਗੇ, ਤੁਹਾਡੇ ਹਾਲ ਨਹੀਂ ਜਾਣ ਲੱਗੇ ਹੈ। ਔਰ ਵੈਸੇ ਵੀ ਫਾਰਮ 47 ਤੇ ਆਏ ਆ, ਇਹਨਾਂ ਵੋਟ ਲੈ ਕੇ ਆਇਆ ਨਾ, ਇਹਨਾਂ ਨੂੰ ਵੋਟ ਦੀ ਲੋੜ। ਹਾਂ ਇਹ ਜਿਹੜਾ ਨਾ ਬਾਰ ਲਾਹੌਰ ਆ ਜੋ ਹੁਕਮ ਆਉਂਦਾ ਉੱਤੋਂ ਉਹ ਬਜਾ ਲਿਆਉਂਦੇ ਨੇ। ਆਹ ਹੁਣ ਆ ਕੇ ਪੋਲੀ ਜੀ ਆ ਕੇ ਦੱਸ ਰਹੀ ਹੈ ਜੀ ਅਸੀਂ ਪਾਬੰਦੀ ਲਾਉਣ ਲੱਗੇ। ਔਰ ਦੂਜੇ ਪਾਸੇ ਉਹ ਵੱਡਾ ਡਸ਼ਕਰਾ ਜਿਹੜਾ ਉਹ ਮੌਲਾਨਾ ਫਜ਼ਲੰਡੂ, ਮੌਲਾਨਾ ਡੀਜ਼ਲ, ਮੌਲਾਨਾ ਨੂੰ ਜਿਹੜਾ ਨਾ ਉਹ ਦੌਰਾ ਪਿਆ। ਕਿ ਦੌਰਾ ਪਿਆ? ਮੌਲਾਨਾ ਨੂੰ ਦੌਰਾ ਪਿਆ ਇhtਜਾਜ ਦਾ, ਮੌਲਾਨਾ ਨੂੰ ਦੌਰਾ ਪਿਆ ਕਿ ਜੀ ਮੈਂ ਹੁਣ ਅਪੋਜੀਸ਼ਨ ਕਰਨੀ ਆ, ਕਿਉਂਕਿ ਮੌਲਾਨਾ ਬਦਨਾਮ ਜੀ ਹੋ ਗਿਆ। ਆ ਅਸੀਂ ਦੇਖਿਆ ਪਿੱਛੇ KP ਇਲੈਕਸ਼ਨ ਦੇ ਵਿੱਚ ਆਪਣੇ ਭਰਾ ਨੂੰ CM ਬਣਵਾਉਣ ਵਾਸਤੇ ਜੋ ਇਹਨੇ ਸਾਜ਼ਿਸ਼ਾਂ ਕੀਤੀਆਂ, ਜੋ ਇਹਨੇ ਬੇਗੈਰਤੀ ਕੀਤੀ, ਹਾਂਜੀ ਇਹ ਆਇਆ ਅੱਗੇ ਆ ਕੇ ਉਹ ਪਿੱਛੇ ਨੂਨ ਲੀਗ ਅਤੇ ਪੀਪਲ ਪਾਰਟੀ ਉਹ ਹਿਸਾਬ ਕਿਤਾਬ ਲਾ ਕੇ ਦੇਖ ਕੇ ਪਿੱਛੇ ਤੋਂ ਦੌੜ ਗਏ, ਪਿੱਛੇ ਨਿਕਲ ਗਏ। ਉਹ ਕਹਿੰਦੇ ਮੌਲਾਨਾ ਸਾਹਿਬ ਅਸੀਂ ਨਹੀਂ ਇਹ ਗੰਦ 'ਚ ਪੈ ਸਕਦੇ, ਤੁਸੀਂ ਪੈਣਾ ਤੇ ਪੈ ਰਹੋ। ਅਤੇ ਮੌਲਾਨਾ ਪਿਆ ਰਿਹਾ, ਹਾਲਾਂਕਿ ਇਹਦੇ ਕੋਲ ਮੌਕਾ ਸੀ ਨਿਕਲਣ ਦਾ, ਮੌਲਾਨਾ ਨਹੀਂ ਨਿਕਲਿਆ, ਮੌਲਾਨਾ ਉਸੇ ਗੰਦ 'ਚ ਪਿਆ ਰਿਹਾ। ਅਤੇ ਉਹਦੇ ਬਾਅਦ ਜਨਾਬ ਮੌਲਾਨਾ ਦੀ ਹੋਈ ਬੇਇੱਜ਼ਤੀ। ਮੌਲਾਨਾ ਨੂੰ ਸਮਝ ਆ ਗਈ ਹੈ ਕਿ ਵੀ ਮੇਰੇ ਨਾਲ ਹੋਇਆ ਹੱਥ, ਹਾਂ ਮੈਂ ਨਾ CM ਬਣਿਆ ਨਾ ਗਵਰਨਰ ਲੱਭਾ ਮੈਨੂੰ, ਅਤੇ ਉਹ ਹੁਣ ਆ ਕੇ ਜਨਾਬ एहतजाज कर रहा। और एहतजाजन की गल कर रहा है सुन लो। छोड़ो इन बातों को, अब इसकी अहमियत खत्म हो गई है। पार्लियामेंट में 5 सीटें हैं, 10 सीटें हैं, नहीं है। पार्लियामेंट की अहमियत खत्म हो चुकी है। पार्लियामेंट घर की लॉन्ड्री है अब एस्टेब्लिशमेंट की, अब ऐवान की हैसियत नहीं, अब इस मैदान की अहमियत है, इस मैदान की हैसियत है। ये मैदान जिंदा है तो हम जिंदा हैं, तुम जानो और तुम्हारे ऐवान जाने। अय्याशियां करते रहो, हम तुम्हारे इस तरह के जाली ऐवानों को अपने ठोकर के नोक पर रखते। लो जी मौलाना हुण कह रहा है कि जी आ मैदान हुण जिहड़ा ना वो रहेगा, वो कहंदा जी आ पार्लीमेंट सारियां लौंडियां ने एस्टैबलिशमेंट दा। हालांकि मौलाना आप सब तो वड्डा लौंडा है एस्टैबलिशमेंट दा। बाबा जी कहते लौंडा नहीं है, हाँ एस्टैबलिशमेंट का खलूस बुढ़ा वा। मैं कहनी बाबा जी उन्होंने वास्ते लौंडा ही है, एस्टैबलिशमेंट का लौंडा खड़ा हो के कह रहा मौलाना फजलुंडू क्या पार्लीमेंट लौंडी है एस्टैबलिशमेंट। और भाई मौलाना यार जानती है। अब मौलाना चंद जो बेचारे मदरसे पढ़ते हैं मौलाना के, वो बाहर आके उन्होंने झंडे झुंडे फड़ा के उत्थे इकट्ठे करके तो मौलाना उहदे अगे खिताब करके खुश हो जाता मौलाना कि लो जी पब्लिक आ गई। और मैसेज जो ना वो चला जाता कि देखो मौलाना कितना खिलाफ है हुकूमत के। हालांकि जुम्मा 4 दिन होए मौलाना हुकूमत के नाल सिर जोड़ के खड़ा सीगा। हाँ सारी हर साजिश दे विच मौलाना इन्वॉल्व है। तुसीं देखो रजीम चेंज होवे उत्थे मौलाना अगे सी, रजीम चेंज बाजवे ने क्या, बाद चो आप ही दस्से कि बाजवे ने क्या, मौलाना शामिल सीगा। मौलाना लौंडा है ना इन्हां दा, कंपनी दा लौंडा मौलवी, तो ਉਹਦੇ ਵਿੱਚ ਸ਼ਾਮਿਲ ਸੀ। ਉਹਦੇ ਬਾਅਦ 26ਵੀਂ ਆਈਨੀ ਤਰਮੀਮ ਜਿਹੜੀ ਕਹਿ ਲਓ, ਹੋਰ ਵੀ ਬਹੁਤ ਸਾਰੀਆਂ ਪਿੱਛੇ ਚੀਜ਼ਾਂ ਆਈਆਂ ਹਕੂਮਤ ਜਿਹਦੇ ਵਿੱਚ ਮੌਲਾਨਾ ਸ਼ਾਮਿਲ ਸੀਗਾ। ਉਹਦੇ ਬਾਅਦ ਆਪਣਾ ਕੱਲ ਪਰਸੋਂ ਦੀ ਗੱਲ ਹੈ ਇੱਥੇ ਅੱਜ ਜਦੋਂ ਤੁਹਾਨੂੰ ਦੇਖ ਲਓ ਕਿ ਆਪਣਾ ਵਜ਼ੀਰ ਆਲਾ ਬਣਾਉਣ ਵਾਸਤੇ ਕਿੱਦਾਂ ਬਿਲਕੁਲ ਸਿਰ ਜੋੜ ਕੇ ਜਿਹੜਾ ਨਾ ਤੁੰਨ ਕੇ ਖੜਾ ਸੀਗਾ ਉਸ ਆਨੇ ਦਿਨ। ਹੁਣ ਆ ਮੌਲਾਨਾ ਆ ਕੇ ਕਹਿ ਰਿਹਾ ਕਿ ਨਹੀਂ ਜੀ ਮੈਂ ਇਹਨਾਂ ਦੇ ਖਿਲਾਫ ਹੈ, ਇਸਲਾਮਾਬਾਦ ਦੀ ਤਿਆਰੀ ਕਰ ਲਓ, ਸਾਰੇ ਰਲ ਕੇ ਇਹਨੂੰ ਇਸਲਾਮਾਬਾਦ ਜਾਵਾਂਗੇ। ਇਸਲਾਮਾਬਾਦ ਕੀ ਕਰਨਾ ਜਾ ਕੇ, ਹਲਵਾ ਮੰਡਾ ਖਾਣਾ ਹੋਣਾ, ਹੋਰ ਕੀ ਇੱਥੇ
ਔਰ ਇਹ ਯਕੀਨ ਕਰੋ ਇਹ ਚਲੇ ਵੀ ਜਾਣਗੇ ਇਸਲਾਮ ਇਹਨਾਂ ਨੂੰ ਕੋਈ ਨਹੀਂ ਰੋਕਦਾ। ਯਾਦ ਆ ਸੁਪਰੀਮ ਕੋਰਟ ਦੇ ਇਹਨਾਂ ਨੇ ਇhtਜਾਜ ਕਰਨਾ ਸੀਗਾ, ਮਾਈ ਵੀ ਨਾਲ ਸ਼ਾਮਲ ਸੀ। ਅੱਜ ਆਪ ਦੰਦ ਦਰਾਂਦੇ ਗਏ ਰਸਤੇ ਇਹਨਾਂ ਨੇ ਕਲੀਅਰ ਕਰਵਾਏ ਗਏ ਕਿ ਮੌਲਾਨਾ ਆ ਰਿਹਾ ਸਾਡਾ ਆਪਣਾ ਲੌਂਡਾ ਮੌਲਾਨਾ ਪਾਕਿਸਤਾਨ ਲੌਂਡਾ ਘੱਟ ਤੇ ਲੁੰਡਾ ਜ਼ਿਆਦਾ ਲਾ ਰਿਹਾ। ਲੁੰਡੇ ਦਾ ਮਤਲਬ ਪਤਾ ਨਹੀਂ ਕੀ ਹੁੰਦਾ ਹੈ ਮੌਲਾਨਾ ਲੁੰਡਾ ਜੋ ਵੀ ਹੈ ਡੀਜ਼ਲ ਉਹ ਰਸਤੇ ਸਾਫ਼ ਕਰਾ ਕੇ ਜਨਾਬ ਸੁਪਰੀਮ ਕੋਰਟ ਦੇ ਆ ਮੱਥੇ ਤੇ ਜਾ ਕੇ ਲਿਆ ਕੇ ਉੱਥੇ ਮੌਲਾਨਾ ਧਮਕੀਆਂ ਲਾਈਆਂ ਜੱਜਾਂ ਨੂੰ ਕਿ ਯੂੰ ਕਰ ਦਿਆਂਗੇ ਉਹ ਕਰ ਦਿਆਂਗੇ ਗੰਦ ਕੱਢ ਕੇ ਬਾਹਰ ਸੁੱਟ ਦਿਆਂਗੇ। ਜਰਨੈਲੀ ਮੁੱਲਾ ਵਾ ਉਹ ਮੁੱਲਾ ਆ ਕੇ ਜਿਹੜਾ ਨਾ ਉੱਥੇ ਧਮਕੇ ਲਾ ਹੁਣ ਵੀ ਮੁੱਲਾ ਦਾ ਉਹੀ ਹੈ। ਹੁਣ ਇਹ ਸਮਝਦਾ ਕਿ ਮੈਂ ਪਾਗਲ ਬਣਾ ਉਹ ਮੁੱਲਾ ਮੌਲਵੀ ਲੋਕੀ ਪਾਗਲ ਨਹੀਂ ਹੈ ਸਾਰੇ ਜਾਣਦੇ ਨੇ ਕਿ ਤੂੰ ਅਸਲੀ ਔਰ ਨਸਲੀ ਡੀਜ਼ਲ ਔਰ ਮੁਨਾਫਿਕਤ ਦਾ ਕੁਤਬ ਮਿਨਾਰ ਹੈ ਤੂੰ ਤੇ तेरे वर्गा बगैरत और बेशरम आदमी कोई हो नहीं सकता मुला डीजल। हाँ आ सारा जो तू यकीन करने की कोशिश कर रहा ना बाबा कहते की करने की कोशिश कर रहा बाबा जी यकीन करने की कोशिश कर रहा ना जी मुला ये यकीन चलनिया नहीं है क्योंकि एक्सपोज होया हाँ यदा काम ठप्पे खत्म शुद्ध होगी कहानी। बाबा जी फरमाते ने मैं लादा क्या स्टैबलिशमेंट के लौंडे ने कुछ तो खा लिया हाँ गर्म होया फिर रहा ਇਹਨੂੰ ਠੰਡਾ ਕਰੀਏ ਬਾਬਾ ਜੀ ਸਾਨੂੰ ਕੀ ਲੋੜ ਹੈ ਠੰਡਾ ਕਰੀਏ ਹਾਂ ਕਾਹਦੇ ਨਾਲ ਠੰਡਾ ਹੈ ਬਾਬਾ ਜੀ ਕਹਿੰਦੇ ਇਹਦਾ ਵਿਆਹ ਕਰਾ ਦੇ ਮੈਂ ਕਿਹਾ ਨਹੀਂ ਬਾਬਾ ਜੀ ਇਹਦਾ ਵਿਆਹ ਕਿਹਦੇ ਨਾਲ ਕਰਾ ਦੇ ਬਾਬਾ ਜੀ ਕਹਿੰਦੇ ਯਾਰ ਲੱਭ ਲਓ ਕੋਈ ਦੇਖ ਲਓ ਪੋਲੇ ਮੋਲੀ ਨਾਲ ਕਰਾ ਦੇ ਸ਼ਾਇਦ ਕੋਈ ਠੰਡਾ ਹੋਏ ਕੰਮ ਮੈਂ ਕਹਿੰਦਾ ਨਹੀਂ ਬਾਬਾ ਜੀ ਪੋਲੇ ਵਾਲੀ ਨਹੀਂ ਜੋੜ ਬਣਦਾ ਨਹੀਂਗਾ ਡੱਡੂ ਨਾ ਕਰਾ ਦੂੰਗਾ ਬਾਬਾ ਜੀ ਕਹਿੰਦੇ ਤੈਨੂੰ ਲੱਗਣ ਮੋਲਾ ਖਬਰਦਾਰ डड्डू मारना पूरा ट्रक का माल है।